ਆ ਵੀ ਗੱਲ ਠੀਕ ਹੈ। बिस्मिल्लाहिर्रहमानिर्रहीम। ਅੱਜ ਅਸੀਂ ਕੂਕ ਪਾਕਿਸਤਾਨ ਕੂਕ ਦੀ ਟੀਮ ਦੇ ਨਾਲ ਪਿੰਡ ਅਬਦਾਲ ਜ਼ਿਲ੍ਹਾ ਤਹਿਸੀਲ ਜ਼ਿਲ੍ਹਾ ਗੁਜਰਾਂਵਾਲੇ 'ਚ ਮੌਜੂਦ ਹਾਂ ਤੇ ਸਾਡੇ ਨਾਲ ਸੰਗਰਾਹਿਲ ਤੋਂ ਮਲਕ ਫੈਸਲ ਸਾਹਿਬ ਨੇ, ਮਲਕ ਹਸੀਬ ਸਾਹਿਬ ਨੇ ਤੇ ਜਿਹੜੇ ਪ੍ਰਾਹੁਣੇ ਨੂੰ ਅਸੀਂ ਮਿਲਣ ਆਏ ਹਾਂ, ਜਿਹੜੀ ਅੱਜ ਦੀ ਮਹਿਮਾਨ ਸ਼ਖਸੀਅਤ ਜਿਹੜੇ ਪ੍ਰਾਹੁਣੇ ਨੇ ਸਾਡੇ, ਉਹ ਚਾਚਾ ਸ਼ਫੀ ਨੇ, ਜਿਨ੍ਹਾਂ ਦੀ ਉਮਰ ਇਸ ਟਾਈਮ 87 ਸਾਲ ਹੈ। 1934 ਦਾ ਉਹਨਾਂ ਦਾ ਜੰਮਣ ਦਿਹਾੜ ਹੈ। 1934 ਉਹਨਾਂ ਦੀ ਤਾਰੀਖ ਪੈਦਾਇਸ਼ ਹੈ। ਅੱਜ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। अस्सलाम वालेकुम जी। अच्छा जी, चाचा जी दसो कि तुसी 1934 ਤੁਹਾਡੀ ਤਾਰੀਖ ਪੈਦਾਇਸ਼ ਹੈ ਤੇ ਪਿੰਡ ਤੁਹਾਡਾ ਅਬਦਾਲ ਹੈ ਤੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਤੁਸੀਂ ਪਿੰਡ 'ਚ ਹੀ ਰਹੇ ਹੋ? ਜੀ ਹਾਂ। ਅੱਛਾ, ਤਾਲੀਮ ਵੀ ਇੱਥੇ ਹੀ ਹੋਈ, ਜਿਹੜੀ ਥੋੜੀ ਬਹੁਤ ਤਾਲੀਮ ਤੁਸੀਂ ਹਾਸਲ ਕੀਤੀ ਹੈ? ਜੀ ਹਾਂ। ਤੇ ਕਿੰਨਾ ਪੜ੍ਹੇ ਹੋ ਤੁਸੀਂ? 5 ਜਮਾਤਾਂ ਪੜ੍ਹੇ ਹੋ। ਤੇ ਪਿੰਡ 'ਚ ਮੁੰਡਿਆਂ ਦਾ ਸਕੂਲ ਤੁਹਾਡੀ ਹੋਸ਼ ਸ਼ੁਰੂ ਤੋਂ ਹੀ ਮੌਜੂਦ ਸੀ? ਜੀ ਹਾਂ। ਠੀਕ ਹੋ ਗਿਆ। ਤੇ ਜਦੋਂ ਤੁਸੀਂ ਪੜ੍ਹਾਈ ਸ਼ੁਰੂ ਕੀਤੀ ਉਦੋਂ ਇੱਥੇ ਪ੍ਰਿੰਸੀਪਲ ਜਾਂ ਹੈੱਡ ਮਾਸਟਰ ਕੌਣ ਸੀ ਸਕੂਲ ਦਾ? ਜਦੋਂ ਤੁਸੀਂ ਆਪ ਪੜ੍ਹਦੇ ਹੋ ਉਦੋਂ ਇੱਥੇ ਪ੍ਰਿੰਸੀਪਲ ਹੈੱਡ ਮਾਸਟਰ ਕੌਣ ਸੀ? ਖੱਤਰੀ ਦਾ ਨਾਂ ਕੀ ਸੀ? ਜਵਾਨ ਜੰਗ। ਅੱਛਾ। ਫਿਰ ਉਸ ਤੋਂ ਬਾਅਦ ਉਹ ਦੂਜੇ ਜਿਹੜੇ ਸਨ ਸਾਲ ਇੱਕ ਸੂਫੀ ਵਾਲਾ ਸਾਹਿਬ ਸਨ, ਉਹਨਾਂ ਦੇ ਨਾਲ ਸੀ ਸੂਫੀ ਅਖਤਰ ਸਾਹਿਬ ਦੇ? ਜੀ ਹਾਂ। ਉਹ ਸਨ ਪਹਿਲੀ ਦੇ ਉਹ ਉਸਤਾਦ ਸਨ ਤੇ ਉਹ ਜਿਹੜੇ ਸਨ ਉਹ ਚੌਥੀ ਪੰਜਵੀਂ ਸੀ ਨਾ ਉਹ ਹੈ ਸੀ। ਫਿਰ ਬਾਅਦ 'ਚ 6 ਹੋਏ ਤੇ ਇੱਕ ਉਦੋਂ ਸਿਰਫ ਉਹ ਜਿਹੜਾ ਨਾ ਉਹਨਾਂ ਨਾਮ ਵਲੀ ਮੁਹੰਮਦ ਸੀ, ਸੂਫੀ ਵਾਲਾ ਸਾਹਿਬ ਦਾ। ਅੱਛਾ ਜੀ। ਉਹਨਾਂ ਨਾਮ ਵਲੀ ਮੁਹੰਮਦ ਸੀ। ਉਹਦੇ ਨਾਲ ਦੀਵਾਨ ਜੰਗ ਸੀ, ਉਹ ਜਿਹੜਾ ਮਾਸਟਰ ਸੀ ਉਹ ਕਲਾਸ ਕਿਆਂ ਦਾ ਸੀ। ਇੱਥੇ ਉਹ ਪੜ੍ਹਾਉਣ ਆਉਂਦਾ ਸੀ? ਇੱਥੇ ਰਹਿੰਦਾ ਸੀ। ਇੱਥੇ ਰਹਿੰਦਾ ਸੀ? ਰਿਹਾਇਸ਼ ਹੀ ਇੱਥੇ ਸੀ। ਰਿਹਾਇਸ਼ ਵੀ ਇੱਥੇ ਸੀ? ਸਹੀ ਹੈ ਜੀ। ਤੇ ਇਹ ਦੱਸੋ ਕਿ ਤੁਸੀਂ ਜਦੋਂ ਉਦੋਂ 5 ਜਮਾਤਾਂ ਪੜ੍ਹੀਆਂ ਤੇ ਤੁਹਾਨੂੰ ਫਿਰ ਬਾਅਦ 'ਚ ਇਹਦਾ ਕੋਈ ਸਰਟੀਫਿਕੇਟ ਵੀ ਦਿੱਤਾ ਗਿਆ ਸੀ ਪੜ੍ਹਾਈ ਮੁਕੰਮਲ ਹੋਣ ਤੇ? ਨਾ। ਤੇ ਜਿਹੜੀ ਤੁਹਾਡੀ ਆਪਣੀ ਭਰਤੀ ਹੈ ਸਕੂਲ ਵਿੱਚ ਉਹ 5 ਜਮਾਤਾਂ ਦੇ ਬੇਸ ਤੇ ਹੀ ਹੋਈ ਸੀ? ਆਹੋ, ਮੈਂ ਉਹਨਾਂ ਨੂੰ ਆਖਿਆ ਸੀ ਮੈਨੂੰ ਡਾਕਟਰ ਕੋਲੋਂ ਲੈ ਆਓ। ਅੱਛਾ ਜੀ। ਤੇ ਮੈਂ ਇੱਥੇ ਵੇਖ ਲਓ ਉਹ ਸਾਫ ਫਿਰ ਕੀਤਾ ਸਨ ਭਰਤੀ। ਠੀਕ ਹੈ। ਤੇ ਕਿਉਂ ਮੇਰੇ ਕੋਲ ਹੈ ਨਹੀਂ ਮੌਜੂਦ। ਅੱਛਾ ਜੀ। ਅੱਲਾਹ। ਸਾਡੇ ਪਿੰਡ ਦੇ ਪੰਮੋ ਵਾਲੀ ਦੇ ਗਾਲੇ ਵਾਲੀ ਦੇ ਸਾਰੇ ਕੰਮ ਕਰਦੇ ਸਨ ਇੱਥੇ ਪਾਵਰ ਹਾਊਸ 'ਤੇ। ਜੀ ਸਾਡੀ ਗੱਲਬਾਤ ਜਾਰੀ ਹੈ। ਚਾਚਾ ਜੀ ਮੁਹੰਮਦ ਸ਼ਫੀ ਪਿੰਡ ਅਬਦਾਲ ਦੀ ਮਾਰੂਫ ਸ਼ਖਸੀਅਤ ਨੇ। ਉਮਰ 87 ਸਾਲ ਹੈ। ਪੁਰਾਣੀਆਂ ਯਾਦਾਂ ਇਹਨਾਂ ਦੇ ਨਾਲ ਵਬਸਤਾ ਨੇ, ਪੁਰਾਣੀਆਂ ਗੱਲਾਂ ਨੂੰ ਇਹ ਜਾਣਦੇ ਨੇ। ਇਹਨਾਂ ਨੂੰ ਅਸੀਂ ਕਿਰਮੋ ਕਿਰਮੀ ਸਾਰੀਆਂ ਗੱਲਾਂ ਪੁੱਛਾਂਗੇ ਇਨਸ਼ਾਅੱਲਾ ਤਾਲਾ। ਤੇ ਜਨਾਬ ਮਲਕ ਫੈਸਲ ਸਾਹਿਬ ਸਾਂਗਲਾ ਹਿਲ ਤੋਂ ਵੀ ਮੌਜੂਦ ਨੇ। ਕੂਕ ਪਾਕਿਸਤਾਨ ਕੂਕ ਦਾ ਚੈਨਲ YouTube ਤੇ ਮੌਜੂਦ ਹੈ, ਤੁਸੀਂ ਇਸ ਇੰਟਰਵਿਊ ਨੂੰ ਉੱਥੇ ਵੇਖ ਸਕੋਗੇ ਜੀ। ਚਾਚਾ ਜੀ, ਤੁਸੀਂ ਜਦੋਂ ਨੌਕਰੀ ਕੀਤੀ ਤੇ ਕਿਹੜਾ ਸਨ ਸੀ? ਅਯੂਬ ਦੌਰ ਸੀ ਜਾਂ ਭੁੱਟੋ ਦੌਰ ਸੀ? ਸਕੂਲ ਦੀ ਮੈਂ ਗੱਲ ਕਰ ਰਿਹਾ। ਸਕੂਲ ਦੀ ਉਹ ਭੁੱਟੋ ਦੌਰ 'ਚ ਕੀਤੀ ਸੀ। ਤੇ ਤਨਖਾਹ ਤੁਹਾਡੀ ਕਿੰਨੀ ਮੁਕਰਰ ਹੋਈ ਸੀ ਜਦੋਂ ਤੁਸੀਂ ਪਹਿਲੀ ਵਾਰੀ ਤਨਖਾਹ ਲਈ ਪਹਿਲੇ ਮਹੀਨੇ? 104। ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਪਹਿਲਾਂ ਤੁਸੀਂ ਕੱਚਿਆਂ 'ਚ ਲੱਗੇ ਹੋ, ਬਾਅਦ 'ਚ ਪੱਕੇ ਹੋ ਜਾਂ ਸ਼ੁਰੂ ਤੋਂ ਹੀ ਪੱਕੇ ਸੋ? ਨਾ ਬਾਅਦ 'ਚ ਪੱਕੇ। ਅੱਛਾ, ਬਾਅਦ ਵਿੱਚ ਪੱਕੇ ਹੋਏ ਹੋ। ਅੱਛਾ ਅੱਛਾ, ਠੀਕ ਹੈ ਜੀ। ਇਸ ਵੇਲੇ ਜੀ ਅਸੀਂ ਚਾਚਾ ਜੀ ਮੁਹੰਮਦ ਸ਼ਫੀ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ। ਇਹਦਾ ਵਿਊ ਇਸ ਟਾਈਮ ਵੇਖ ਸਕਦੇ ਹਾਂ ਕਿ ਪਿੱਛੇ
ਛੋਟੀ ਛੋਟੀ ਪਹਾੜੀਆਂ ਮੌਜੂਦ ਨੇ। ਇਹ ਡੇਰਾ ਨਜ਼ਰ ਆ ਰਿਹਾ ਹੈ, ਡੰਗਰ ਵੱਛਾ ਵੀ ਵੱਜਿਆ ਹੈ ਤੇ ਬਹੁਤ ਵਧੀਆ ਮੰਜ਼ਰ ਹੈ। ਇਹ ਖੱਬੇ ਪਾਸੇ ਇਸ ਕੈਮਰਾ ਮੂਵ ਕਰ ਰਿਹਾ, ਇੱਧਰ ਨਹਿਰ ਅੱਪਰ ਚਨਾਬ ਮੌਜੂਦ ਹੈ ਤੇ ਇਹ ਸਾਡੇ ਇਲਾਕੇ ਦੀ ਖੂਬਸੂਰਤੀ ਹੈ ਇਹਨਾਂ ਇਲਾਕਿਆਂ ਦੀ ਕਿ ਇੱਥੇ ਨਹਿਰਾਂ ਮੌਜੂਦ ਨੇ, ਦਰਖਤ ਨੇ, ਹਰਿਆਲੀ ਹੈ, ਸਬਜ਼ਾ ਹੈ। ਤੋ ਸ਼ਾਇਰ ਨੇ ਕਿਹਾ ਸੀ ਕਿ ਇੱਥੇ ਵਗਦੀਆਂ ਠੰਡੀਆਂ ਨਹਿਰਾਂ ਨੇ, ਇੱਥੇ ਰੁੱਖਾਂ ਦੀਆਂ ਠੰਡੀਆਂ ਛਾਵਾਂ ਨੇ, ਇੱਥੇ ਵਗਦੀਆਂ ਠੰਡੀਆਂ ਨਹਿਰਾਂ ਨੇ, ਇੱਥੇ ਰੁੱਖਾਂ ਦੀਆਂ ਠੰਡੀਆਂ ਛਾਵਾਂ ਨੇ। ਤੇ ਡਿੱਠੇ ਕਈ ਮੁਲਕ ਅੰਦਰ ਜਾਗ ਤੇ ਖਾਬ ਨਾ ਡਿੱਠਾ ਮਿਸਲ ਹੁਸਨਾਬਾਦ ਪੰਜਾਬ। ਆਰਫ ਖੜੀ ਸ਼ਰੀਫ ਮੀਆਂ ਮੁਹੰਮਦ ਬਖਸ਼ ਸਾਹਿਬ ਨੇ ਕਿਹਾ ਸੀ ਕਿ ਡਿੱਠੇ ਕਈ ਮੁਲਕ ਅੰਦਰ ਜਾਗ ਤੇ ਖਾਬ ਨਾ ਡਿੱਠਾ ਮਿਸਲ ਹੁਸਨਾਬਾਦ ਪੰਜਾਬ। ਅਜਬ ਪੰਜਾਬ ਹਰ ਮੁਲਕੋਂ ਨਿਆਰੀ, ਬਿਸ਼ਤਾਂ ਵਿੱਚ ਹੈ ਹੋਰਾਂ ਨੂੰ ਵੀ ਪਿਆਰੀ। ਤੇ ਚਾਚਾ ਜੀ ਨਾਲ ਗੱਲਬਾਤ ਜਾਰੀ ਹੈ। ਅੱਛਾ ਚਾਚਾ ਜੀ ਦੱਸੋ ਕਿ ਪਿੰਡ ਅਬਦਾਲ ਪਾਕਿਸਤਾਨ ਬਣਨ ਤੋਂ ਪਹਿਲਾਂ, ਪਾਕਿਸਤਾਨ ਬਣਨ ਤੋਂ ਬਾਅਦ ਬਹੁਤ ਸਾਰੀ ਤਬਦੀਲੀਆਂ ਆਈਆਂ। ਇੱਥੇ ਖੇਡਾਂ ਕਿਹੜੀਆਂ ਖੇਡੀਆਂ ਜਾਂਦੀਆਂ ਹਨ ਪਿੰਡ 'ਚ, ਇਹਦੇ ਬਾਰੇ ਕੁਝ ਦੱਸੋ। ਵਾਲੀਬਾਲ, ਹੋਰ ਉਹ ਦੂਜਾ ਫਿਰ ਫੁੱਟਬਾਲ, ਕਬੱਡੀ ਵੀ ਹੈ ਸੀ ਵੱਡੀ ਵੀ ਐ ਸੀ ਵਿੱਚ। ਤੇ ਇਹ ਕੌਡੀ ਜਿਹੜੀ ਖੇਡੀ ਜਾਂਦੀ ਸੀ ਤੇ ਵਾਹਵਾ ਕੁ ਜਵਾਨ ਫਿਰ ਇੱਥੇ ਮੇਲਿਆਂ 'ਚ ਖੇਡਦੇ ਹਨ ਜਾਂ ਵੈਸੇ ਉਂਝ ਖੇਡਾਂ ਇੱਥੇ ਚੱਲਦੀਆਂ ਰਹਿੰਦੀਆਂ ਸਨ? ਉਂਝ ਖੇਡਾਂ ਚੱਲਦੀਆਂ ਨੇ ਮੇਲਿਆਂ 'ਚ ਤੇ ਆਪੇ ਪਿੰਡ ਜਿਹੜਾ ਹੁੰਦੇ ਸਨ ਉੱਥੇ ਹੀ ਲਾਉਂਦੇ। ਅੱਛਾ, ਪਿੰਡਾਂ ਦੇ ਹੁੰਦੇ ਸਨ। ਆਪਣੇ ਪਿੰਡ 'ਚ ਕੋਈ ਮੇਲਾ ਲੱਗਦਾ ਸੀ ਉਹ ਤੇ ਬਾਬੇ ਪੀਰ ਜਾਣੀ ਜਾਂਦੇ। ਅੱਛਾ, ਅੱਗੇ ਜਿਹੜਾ ਬਾਬਾ ਜੀ ਦਾ ਬਾਜ਼ਾਰ ਹੈ ਉੱਥੇ ਮੇਲਾ ਲੱਗਦਾ। ਹਾਂ, ਕਿਹੜੇ ਬਾਬਾ ਜੀ? ਪੀਰ ਚੰਨ? ਨਹੀਂ, ਵੀਰ ਜਹਾਨੀਆਂ ਪੀਰ ਜਾਣੀਆਂ ਇੱਥੇ ਨਾਲ ਤੇ ਨਹਿਰ ਅੱਪਰ ਚਨਾਬ ਦੇ ਕਿਨਾਰੇ ਤੇ ਉਹਨਾਂ ਦਾ ਬਾਜ਼ਾਰ ਹੈ। ਵੇਖਿਆ ਜੀ? ਨਹੀਂ, ਮੈਂ ਨਹੀਂ ਵੇਖਿਆ। ਇਹਨਾਂ ਨੂੰ ਵਿਜ਼ਿਟ ਕਰਾਣੇ ਆ, ਜਾਂਦੇ ਨੇ ਇਨਸ਼ਾਅੱਲਾ ਤਾਲਾ ਉੱਥੇ ਹਾਜ਼ਰੀ ਦੇਣ ਵਾਸਤੇ ਅੱਛਾ, ਤੇ ਇਨਸ਼ਾਅੱਲਾ ਤਾਲਾ ਇਹ ਸਿਲਸਿਲਾ ਰਹੇਗਾ। ਅੱਛਾ, ਇਹ ਦੱਸੋ ਕਿ ਤੁਹਾਡੇ ਵੱਡ ਵਡੇਰੇ ਜਿਹੜੇ ਸਨ ਉਹ ਕੀ ਕੰਮ ਕਰਦੇ ਹਨ? ਜੁੱਤੀਆਂ ਤੇ ਹੁੰਦੇ ਜੁੱਤੀਆਂ ਸਿਉਂਦੇ ਸਨ। ਤੇ ਇਹ ਤੁਹਾਡੇ ਜਿਹੜੀ ਤੁਸੀਂ ਜੁੱਤੀਆਂ ਸਿਉਂਦੇ ਸੋ ਇਹ ਫਿਰ ਅੱਗੇ ਪਿੰਡੋਂ ਬਾਹਰ ਵੀ ਜਾਂਦੀਆਂ ਸਨ? ਪਿੰਡੋਂ ਬਾਹਰ ਵਾਲੇ ਵੀ ਲੈ ਜਾਂਦੇ, ਪਿੰਡ ਵਾਲੇ ਨਹੀਂ ਸਨ ਮੁੱਕਦੇ, ਹੁਣ ਤੇ ਪਾਉਂਦੇ ਨਹੀਂ ਕੋਈ। ਅੱਛਾ, ਯਾਨੀ ਅਸੀਂ ਇਹ ਕਹਿ ਸਕਦੇ ਹਾਂ ਕਿ ਜੀ ਮਲਕ ਫੈਸਲ ਸਾਹਿਬ ਕੇ ਪਿੰਡ ਦੇ ਅੰਦਰ ਹੀ ਇੱਕ ਦਸਤਕਾਰੀ ਨਿਜ਼ਾਮ ਮੌਜੂਦ ਸੀ ਕਿ ਇਹ ਮੋਚੀ ਜੁੱਤੀਆਂ ਦਾ ਕੰਮ ਕਰ ਰਹੇ ਨੇ, ਧੋਬੀ ਕੱਪੜਿਆਂ ਦੇ ਹਵਾਲੇ ਨਾਲ ਸਨ। ਯਾਨੀ ਇੰਡਸਟਰੀ ਜਿਹੜੀ ਸੀ ਨਾ, ਇੱਕ ਛੋਟੀ ਮਿਨੀ ਇੰਡਸਟਰੀ, ਇੱਕ ਪਿੰਡ ਦੇ ਅੰਦਰ ਹੀ ਤੁਹਾਨੂੰ ਹਰ ਸ਼ੈ ਅਵੇਲੇਬਲ ਹੁੰਦੀ ਸੀ। ਬਿਲਕੁਲ ਸਹੀ। ਤੇ ਵੇਲੇ ਦੇ ਨਾਲ ਕਲਚਰ ਸੋ ਬਦਲਿਆ, ਜਿਹਦੀ ਵਜ੍ਹਾ ਨਾਲ ਲੋਕਾਂ ਦੀ ਜ਼ਿੰਦਗੀਆਂ ਮੁਸ਼ਕਲ ਹੋਈਆਂ ਨੇ ਤੇ ਲੋਕ ਫਿਰ ਪਿੰਡਾਂ ਦੀ ਬਜਾਏ ਸ਼ਹਿਰ ਟੁਰ ਗਏ ਨੇ। ਹਾਲਾਂਕਿ ਇੱਥੇ ਹੀ ਸਾਰਾ ਕੁਝ ਮੌਜੂਦ ਹੋਣਾ ਚਾਹੀਦਾ ਸੀ। ਵੇਖੋ ਨਾ ਜੀ, ਇੱਥੇ ਜੁੱਤੀਆਂ ਜਦੋਂ ਬਣ ਰਹੀਆਂ ਤੇ ਲੋਕ ਇੱਥੋਂ ਹੀ ਲੈ ਲੈਂਦੇ ਸਨ। ਹਾਂ ਜੀ, ਬਿਲਕੁਲ। ਤੇ ਦੌਰ ਬੜਾ ਵਧੀਆ ਸੀ। ਬਿਲਕੁਲ। ਤੇ ਇਹ ਚਾਚਾ ਜੀ ਖੁੱਸਾ ਹੀ ਬਣਦਾ ਸੀ ਜੁੱਤੀ ਕੇ ਹੋਰ ਵੀ ਕੋਈ? ਵੀ ਦੂਜੀ ਮੁਲਤਾਨੀ ਵੀ। ਅੱਛਾ, ਮੁਲਤਾਨੀ ਜੁੱਤੀ ਵੀ ਬਣਾਉਂਦੇ ਸੋ। ਖੁੱਸੇ ਸਹੀ ਹੈ। ਤੇ ਖੁੱਸੇ ਦੇ ਉੱਤੇ ਜਿਹੜੀ ਕਢਾਈ ਵਗੈਰਾ ਵੇਖੀ ਦੀ ਹੈ ਉਹ ਮੈਂ ਆਪ ਕਰਦਾ ਆ। ਅੱਛਾ, ਤੁਸੀਂ ਆਪ ਕਰਦੇ ਸੋ? ਮੇਰਾ ਵੱਡਾ ਭਾਈ ਵੀ। ਵਾਹ ਜੀ ਵਾਹ, ਮਾਸ਼ਾਅੱਲਾ। ਅੱਛਾ ਜੀ, ਆਪਣੇ ਟੱਬਰ ਦੇ ਹਵਾਲੇ ਨਾਲ ਦੱਸੋ ਕਿ ਤੁਹਾਡੀ ਆਲ ਔਲਾਦ ਕਿੰਨੀ ਹੈ? ਇੱਕ ਬੱਚੀ ਤੇ ਦੋ ਬੱਚੇ। ਅੱਛਾ, 2 ਬੱਚੇ ਨੇ, 2 ਪੁੱਤਰ ਹੋਏ ਤੁਹਾਡੇ ਤੇ ਉਸ ਪਿੰਡ 'ਚ ਹੀ ਰਹਿ ਰਹੇ ਨੇ? ਆਹੋ, ਇੱਥੇ। ਤੇ ਕੀ ਨਾਂ ਹੈ ਤੁਹਾਡੇ ਪੁੱਤਰਾਂ ਦਾ? ਵੱਡੇ ਦਾ ਨਾਂ ਹੈ ਮੁਖਤਿਆਰ ਅਹਿਮਦ। ਅੱਛਾ ਜੀ, ਨਿੱਕੇ ਨਾਂ ਜ਼ੁਲਫਕਾਰ। ਠੀਕ ਹੈ ਜੀ। ਤੇ ਇਹ ਭਾਈ ਜਿਹੜੇ ਨੇ ਇਹ ਤੁਹਾਡੇ ਪੋਤਰੇ ਨੇ? ਇਹ ਵੱਡਾ ਪੁੱਤ ਹੈ। ਇਹਨਾਂ ਦਾ ਕੀ ਨਾਂ ਹੈ ਇਹਦਾ ਨਾਮ ਇਮਰਾਨ ਖਾਨ ਜੀ? ਇਮਰਾਨ ਮੁਖਤਿਆਰ। ਇਮਰਾਨ। ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਇਮਰਾਨ ਸਾਹਿਬ ਤੁਸੀਂ ਵੀ ਜ਼ਰਾ ਸਾਹਮਣੇ ਆ ਜਾਓ ਚਾਚੇ ਦੇ ਨਾਲ। ਲੋ ਜੀ, 87 ਸਾਲਾ ਸ਼ਖਸੀਅਤ ਜਨਾਬ ਮੁਹੰਮਦ ਸ਼ਫੀ ਸਾਹਿਬ, ਉਹਨਾਂ ਦੇ ਨਾਲ ਉਹਨਾਂ ਦੇ ਪੋਤਰੇ ਇਮਰਾਨ ਸਾਹਿਬ ਵੀ ਮੌਜੂਦ ਨੇ। ਤੇ ਪੋਤਰੇ ਤੇ ਦੋਤਰਾ ਵੀ ਤਾਂ? ਇਹ ਤੁਹਾਡਾ ਦੋਤਰਾ ਹੈ? ਪੋਤਰੇ ਹੈ ਜੀ। ਇਹ ਵੀ ਮੇਰਾ ਬੇਟਾ ਹੈ? ਇਹ ਤੁਹਾਡਾ ਬੇਟਾ? ਇਹ ਪੜ ਪੋਤਰਾ ਹੈ। ਇਹ ਪੜ ਪੋਤਰਾ ਹੈ। ਅੱਛਾ, ਮਾਸ਼ਾਅੱਲਾ ਮਾਸ਼ਾਅੱਲਾ। ਫਿਰ ਇਹਦਾ ਮਤਲਬ ਚਾਚਿਆਂ ਦੀ ਆਪਣੀ ਹਯਾਤੀ ਦੇ ਅੰਦਰ ਇਹਨਾਂ ਨੇ ਤੀਜੀ ਨਸਲ ਵੀ ਵੇਖ ਲਈਏ, ਔਰ ਇਹ ਬੜੀ ਖੁਸ਼ਬਖਤੀ ਵਾਲੀ ਗੱਲ ਹੈ ਕਿ ਆਪਣੀ ਹਯਾਤੀ ਦੇ ਅੰਦਰ ਤੀਜੀ ਨਸਲ ਵੇਖ ਲੈਣਾ। ਔਲਾਦਾਂ ਦੀਆਂ ਖੁਸ਼ੀਆਂ ਹਾਲਤੀਆਂ ਨੇ, ਅੱਲਾਹ ਤਾਲਾ ਸਭ ਨੂੰ ਨਸੀਬ ਕਰੇ। ਮਾਸ਼ਾਅੱਲਾ ਮਾਸ਼ਾਅੱਲਾ, ਬਹੁਤ ਵਧੀਆ ਜੀ। ਤੇ ਇਹ ਚਾਚਿਆਂ ਦੇ ਪਿਛਲੇ ਪਾਸੇ ਛੋਟੀ ਜੀ ਪਹਾੜੀ ਤੇ ਇਹ ਦਰਖਤ ਨੇ ਤੇ ਇਹ ਕਬੂਤਰਾਂ ਦਾ ਵੀ ਨਜ਼ਰ ਆ ਰਿਹਾ ਹੈ ਖੁੱਡਾ, ਤੇ ਇਹ ਬੱਕਰੀਆਂ ਦੀ ਆਵਾਜ਼ਾਂ ਆ ਰਹੀਆਂ ਨੇ। ਲੋ ਜੀ, ਇਹ ਅਸਲ ਆਵਾਜ਼ ਹੈ, ਇਹ ਅਸਲ ਜ਼ਿੰਦਗੀ ਹੈ ਕਿ ਜਿੱਥੇ ਫਿਤਰਤ ਨੂੰ ਤੁਸੀਂ ਨੇੜੇ ਹੋ ਕੇ ਵੇਖ ਸਕਦੇ ਹੋ
ਕਿ ਇੱਥੇ ਸਾਨੂੰ ਬੱਕਰੀਆਂ ਦੀ ਆਵਾਜ਼ਾਂ ਵੀ ਆ ਰਹੀਆਂ ਨੇ, ਮੱਝਾਂ ਬੰਨੀਆਂ ਨੇ, ਔਰ ਹਯਾਤ ਜਿਹੜੀ ਅਸਲ ਹਯਾਤ ਇਹ ਵੇ ਤੇ ਜਿਹੜੀ ਜਿਹਦੇ ਨਾਲ ਤੁਹਾਡਾ ਰਿਲੇਸ਼ਨ ਹੈ, ਤਲਕ ਹੈ ਕਿ ਹਯਾਤੀ ਨੂੰ ਨੇੜੇ ਹੋ ਕੇ ਬੰਦਾ ਵੇਖਦਾ ਹੈ। ਮਸ਼ੀਨੀ ਜ਼ਿੰਦਗੀ ਨਹੀਂ ਹੈ, ਇਸ ਲਈ ਪਿੰਡ ਦੀ ਜ਼ਿੰਦਗੀ ਨੂੰ ਕਿਹਾ ਜਾਂਦਾ ਹੈ ਅਸਲ ਲਾਈਫ ਹੈ, ਪਿਓਰ ਲਾਈਫ ਹੈ। ਪਿਓਰ ਲਾਈਫ। ਤੇ ਜ਼ਰੂਰਤ ਇਸ ਅਮਰ ਦੀ ਹੈ ਕਿ ਅਸੀਂ ਆਪਣੇ ਇਸ ਪਿੰਡਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ। ਲੈਂਡ ਮਾਫੀਆ ਜਿਹੜਾ ਕਿ ਹਮਲਾਵਰ ਹੈ, ਹਾਂਜੀ, ਇਹ ਪਿੰਡਾਂ ਦੀਆਂ ਜ਼ਰਾਈ ਜ਼ਮੀਨਾਂ ਨੂੰ ਖਾਈ ਜਾ ਰਹੇ ਨੇ, ਹਾਊਸਿੰਗ ਸੁਸਾਇਟੀਆਂ ਬਣਾ ਕੇ, ਤੇ ਉਹਦੇ ਹਵਾਲੇ ਨਾਲ ਇਹ ਵੀ ਕਿ ਉਹਨੂੰ ਰੋਕਣ ਦੀ ਲੋੜ ਹੈ। ਬਿਲਕੁਲ। ਔਰ ਜ਼ਰਾਤ ਬਚਾਓ ਤਹਿਰੀਕ, ਜ਼ਰਾਤ ਬਚਾਓ ਲੋਕ ਲਹਿਰ ਦੀ ਲੋੜ ਹੈ। ਤੇ ਚਾਚੇਰੀ ਵੀ ਚੂੰਕਿ ਨੁਮਾਇੰਦਾ ਨੇ